अस्सलाम वालेकुम। अच्छा जी, डॉक्टर नसार अहमद जट MNA पाकिस्तान तहरीक इंसाफ की गिरफ्तारी वास्ते जराए का यह कहना वा कि पुलिस ने लाहौर और इस्लामाबाद छापे मारने शुरू कर दिते हैं। अज वाले विलाग के दो हिस्से ने। एक और चीज़ मैं दसांगा जी पुलिस कर रही है, दूसरा डॉक्टर नसार अहमद जट MNA का मौकफ सामने आ गया वा। जी जी सलामकुम ब्रदर, बिल्कुल इनू फेस करांगे। सियासी मुकदमा ਜਿਹੜੇ ਹੁੰਦੇ ਨੇ ਉਹਨਾਂ 'ਚ ਬੰਦਾ ਉਨੀ ਵੀ ਕਰ ਲੇ ਔਰ ਉਹਦੀ ਖੈਰ ਹੁੰਦੀ ਹੈ, ਲੇਕਿਨ ਜਿਹੜੇ ਜ਼ਾਤੀ ਮੁਕਦਮਾ ਤਾਂ ਹੁੰਦੇ ਨੇ ਜਿਹਦੇ ਵਿੱਚ ਮੈਲਾਫਾਈਡੀ ਕਰਕੇ ਔਰ ਤੁਹਾਨੂੰ ਫਸਾਉਣ ਦੀ ਸਾਜ਼ਿਸ਼ ਕੀਤੀ ਜਾਵੇ ਤੇ ਉਹਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ। ਔਰ ਇਹ ਕਤਲ ਦਾ ਮੁਕਦਮਾ ਵਾ, ਖਾਮਖਾ ਦਾ ਝੂਠਾ ਮੁਕਦਮਾ ਆਪਣੇ ਗਲੇ ਫਿੱਟ ਨਹੀਂ ਕਰਾ ਲੈਣਾ ਰਾਏ ਫਰਾਰ ਹੋ ਕੇ। मैं अलहमदुलिल्लाह डॉक्टर आदमी हाँ, पढ़िया लिखिया बंदा वा। माशरे दे विच मैनू मेरे बजुर्गों ने बड़ी तालीम दी है, मेरी फैमिली ने, कि किस तरह रहना वा। ते मैं ऐसे घिनौने काम जिहड़े ने कतलो गारत ये वो मैं शुरू तो इन्हां तो दूर रहा वा और अल्लाह के फजलो करम नाल मेरे हाथ बिल्कुल साफ ने। मैं इंशाअल्लाह ताला इस जिहड़ा इहदा बिल्कुल ਇਹਦਾ ਮੁਕਾਬਲਾ ਕਰਾਂਗਾ ਇਨਸ਼ਾਅੱਲਾ। ਥੈਂਕ ਯੂ ਵੈਰੀ ਮਚ। ਉਹਦਾ ਇਹ ਕਹਿਣਾ ਵਾ ਕਿ ਮੈਂ ਡਾਕਟਰ ਹਾਂ, ਪੜ੍ਹਿਆ ਲਿਖਿਆ ਬੰਦਾ ਵਾਂ, ਮੈਂ ਸਾਰੇ ਕੇਸ ਦਾ ਭਰਪੂਰ ਤਰੀਕੇ ਨਾਲ ਮੁਕਾਬਲਾ ਕਰਾਂਗਾ, ਸ਼ਾਮਲੇ ਤਫਤੀਸ਼ ਹੋ ਕੇ ਦੱਸਾਂਗਾ। ਇਹ ਮੇਰੇ ਉੱਪਰ ਲਗਾਇਆ ਜਾਣ ਵਾਲਾ ਇਲਜ਼ਾਮ ਬੇਬੁਨਿਆਦ ਆ, ਇਹਦਾ ਹਕੀਕਤ ਦੇ ਨਾਲ ਤਾਲੁਕ ਕੋਈ ਨਹੀਂ ਹੈਗਾ। ਦੂਸਰੇ ਪਾਸੇ ਪੁਲਿਸ ਦਾ ਇਹ ਕਹਿਣਾ ਵਾ ਕਿ ਅਸੀਂ ਜਨਾਬ ਸਪੀਕਰ ਪੰਜਾਬ ਅਸੈਂਬਲੀ ਦੇ ਨਾਲ ਰਾਬਤਾ ਕੀਤਾ, ਉਹਨਾਂ ਨੂੰ ਕਿਹਾ ਕਿ ਤੁਹਾਡਾ ਇਜਲਾਸ ਹੋ ਰਿਹਾ ਵਾ, ਉਹਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦਾ ਇੱਕ ਐਸਾ MNA ਆ ਜਿਹਨੇ ਪੈਸੇ ਦੇ ਕੇ ਆਪਣਾ ਮੁਖਾਲਫ ਕਤਲ ਕਰਵਾਇਆ ਸੀਗਾ, ਉਹਨੂੰ ਅਸੀਂ ਗ੍ਰਿਫਤਾਰ ਕਰਨਾ ਚਾਹੁੰਦੇ ਹਾਂ। ਉਧਰੋਂ ਸਾਨੂੰ ਗੋ ਹੈਡ ਮਿਲ ਗਿਆ ਵਾ, ਉਹਨਾਂ ਨੇ ਕਿਹਾ ਜੀ ਤੁਸੀਂ ਇਸਲਾਮਾਬਾਦ ਆ ਕੇ ਆਪਣਾ ਮੁਲਜ਼ਮ ਗ੍ਰਿਫਤਾਰ ਕਰ ਸਕਦੇ ਹੋ। 164 ਦੇ ਬਿਆਨ ਦੇ ਵਿੱਚ ਜ਼ੁਹੇਬ ਨਾਮੀ ਮੁਲਜ਼ਮ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ MNA ਨੂੰ ਨਾਮਜ਼ਦ ਕੀਤਾ ਸੀਗਾ। ਉਹਦੀ ਰੋਸ਼ਨੀ ਦੇ ਵਿੱਚ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਕੇ ਪੁਲਿਸ ਨੇ ਗ੍ਰਿਫਤਾਰੀ ਵਾਸਤੇ ਸਭ ਤੋਂ ਪਹਿਲੇ ਇਸਲਾਮਾਬਾਦ ਛਾਪਾ ਮਾਰਿਆ, ਲੇਕਿਨ ਇਸਲਾਮਾਬਾਦ ਤੋਂ ਪੁਲਿਸ ਦਾ ਇਹ ਕਹਿਣਾ ਵਾ ਕਿ ਉਹਨਾਂ ਨੇ ਆਪਣਾ ਨੰਬਰ ਆਪਣੇ ਡਰਾਈਵਰ ਨੂੰ ਦੇ ਕੇ ਤੇ ਉੱਥੋਂ ਅੱਗੇ ਪਿੱਛੇ ਹੋ ਗਿਆ। ਫਿਰ ਪੁਲਿਸ ਨੂੰ ਪਤਾ ਲੱਗਾ ਕਿ ਉਹ ਲਾਹੌਰ ਚਲੇ ਗਏ ਆ ਤਾਂ ਕਿ ਉੱਥੋਂ ਕੋਈ ਵੀ ਜ਼ਮਾਨਤ ਹੁੰਦੀ ਆ ਹਾਈ ਕੋਰਟ ਤੋਂ ਜਿਹੜੀ 10 ਦਿਨ ਦੀ ਮਿਲਦੀ ਆ, ਜਿਹਨੂੰ ਪ੍ਰੋਟੈਕਸ਼ਨ ਬੇਲ ਕਹਿੰਦੇ ਆ, ਉਹ ਬੇਲ ਕਰਵਾ ਕੇ ਤੇ ਸ਼ਾਮਲੇ ਤਫਤੀਸ਼ ਹੋ ਜਾਣ। ਤੇ ਪੁਲਿਸ ਪਿੱਛੇ ਪਿੱਛੇ ਜਨਾਬ ਲਾਹੌਰ ਚਲੀ ਗਈ। ਲਾਹੌਰ ਜਾ ਕੇ ਮੁਖਤਲਿਫ ਜਗ੍ਹਾ ਦੇ ਉੱਪਰ ਛਾਪੇ ਮਾਰੇ ਗਏ, ਉੱਥੋਂ ਵੀ ਪੁਲਿਸ ਨੂੰ ਕੋਈ ਖਾਤਰ ਖਾ ਕਾਮਯਾਬੀ ਜਿਹੜੀ ਨਹੀਂ ਮਿਲੀ। ਪੁਲਿਸ ਦਾ ਇਹ ਕਹਿਣਾ ਵਾ ਕਿਉਂਕਿ ਮੁਲਜ਼ਮ ਨੇ ਬਿਆਨ ਦਿੱਤਾ ਵਾ, ਇਹ ਮੁਕੱਦਮਾ ਜਿਹੜਾ ਵਾ ਇਹਨੂੰ ਮੈਰਿਟ ਦੇ ਉੱਪਰ ਤਫਤੀਸ਼ ਕੀਤਾ ਜਾਏਗਾ। ਅਗਰ ਡਾਕਟਰ ਨਸਾਰ ਅਹਿਮਦ ਜੱਟ ਇਹਦੇ ਵਿੱਚ ਮੁਲਵਸ ਪਾਇਆ ਗਿਆ ਤੇ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦਿਲਵਾਈ ਜਾਏਗੀ। ਦੂਸਰੇ ਪਾਸੇ ਨਸਾਰ ਅਹਿਮਦ ਜੱਟ ਦਾ ਇਹ ਕਹਿਣਾ ਵਾ ਕਿ ਮੇਰੇ ਤੇ ਸਿਆਸੀ ਪ੍ਰੈਸ਼ਰ ਪਾਉਣ ਵਾਸਤੇ ਮੈਨੂੰ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਦੇ ਪਏ ਆ, ਮੇਰਾ ਇਸ ਮੁਕੱਦਮੇ ਦੇ ਨਾਲ, ਇਸ ਕਤਲ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਹੁਣ ਪੁਲਿਸ ਆਪਣੇ ਤੌਰ ਤੇ ਇੱਥੇ ਛਾਪੇ ਮਾਰਦੀ ਪਈ ਆ ਤੇ ਡਾਕਟਰ ਨਸਾਰ ਸਾਹਿਬ ਦਾ ਮੌਕਫ ਆਪਣੀ ਜਗ੍ਹਾ ਤੇ ਤੁਹਾਡੇ ਸਾਹਮਣੇ ਆ ਗਿਆ ਵਾ। ਜਿਹੜੀ ਵੀ ਤਫਤੀਸ਼ ਇਹਦੇ ਵਿੱਚ ਹੋਏਗੀ ਕੱਲੀ ਕੱਲੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ, ਕਿਉਂਕਿ ਸਾਡੇ ਆਪਣੇ ਸ਼ਹਿਰ ਦਾ MNA ਆ, ਸਾਡੇ ਸ਼ਹਿਰ ਦੀ ਪੁਲਿਸ ਆ, ਦੋਨਾਂ ਦੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ। ਜਿਹੜੀ ਸੱਚੀ ਗੱਲ ਹੋਈ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵਾ। ਬਹੁਤ ਸ਼ੁਕਰੀਆ।